ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 10 ਅਕਤੂਬਰ 2014 25 ਅੱਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਪੜ੍ਹਾਂ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਅੱਜ ਜਿਹੜੀ ਖਬਰ ਸਾਰੇ ਸਾਊਥ ਏਸ਼ੀਅਨ ਔਰ ਇੰਟਰਨੈਸ਼ਨਲ ਮੀਡੀਆ ਦੀ ਪ੍ਰਮੁੱਖ ਖਬਰ ਹੈ ਜੀ, ਕਿਉਂਕਿ ਇਹ ਉਹ ਦਿਨ ਹੁੰਦੇ ਨੇ ਜਦੋਂ ਕਿ ਨੋਬਲ ਪ੍ਰਾਈਜ਼ ਜਿਹੜੇ ਨੇ ਉਹ ਐਲਾਨੇ ਜਾਂਦੇ ਨੇ ਕਿਸ ਕਿਸ ਫੀਲਡ ਦੇ ਵਿੱਚ। ਕਦੇ ਸਿਰਫ 5 ਫੀਲਡ ਸੀ, ਹੁਣ ਸ਼ਾਇਦ 2-3 ਹੋਰ ਵਧੇ ਨੇ, ਇਕਨੋਮਿਕਸ ਵੀ ਉਹਦੇ 'ਚ ਐਡ ਹੋਇਆ ਹੈ। ਲੇਕਿਨ ਜਿਹੜਾ ਨੋਬਲ ਪ੍ਰਾਈਜ਼ ਫॉर ਪੀਸ ਹੁੰਦਾ ਹੈ, ਸ਼ਾਂਤੀ ਦੇ ਲਈ ਕਿਹਨੂੰ ਦਿੱਤਾ ਹੈ, ਉਸ ਦੇ ਉੱਤੇ ਬੜੀ ਨਜ਼ਰ ਹੁੰਦੀ ਹੈ। ਔਰ ਦੂਸਰਾ ਨੋਬਲ ਪ੍ਰਾਈਜ਼ ਫॉर ਲਿਟਰੇਚਰ ਜੀ। ਔਰ ਇਹ ਜਿਹੜਾ ਨੋਬਲ ਪ੍ਰਾਈਜ਼ ਹੈ, ਐਲਫਰਡ ਨੋਬਲ ਨੇ ਆਪਣੀ ਬਹੁਤ ਸਾਰੀ ਪੂੰਜੀ, ਬਹੁਤ ਅਮੀਰ ਆਦਮੀ ਸੀ, ਉਹਨੇ ਨੁਕਸਾਨ ਵੀ ਕੀਤਾ ਮਨੁੱਖਤਾ ਦਾ ਕਿਉਂਕਿ ਜਿਹੜੀ ਡਾਇਨਾਮਾਈਟ ਦੀ ਕਾਢ ਹੈ ਇਹ ਉਹਨੇ ਕੱਢੀ ਸੀ, ਉਹਦੇ 'ਚ ਉਹਨੇ ਬਹੁਤ ਸਾਰਾ ਪੈਸਾ ਬਣਾਇਆ। ਪਰ ਫਿਰ ਉਹਨੇ ਰਿਅਲਾਈਜ਼ ਕੀਤਾ ਵੀ ਉਸ ਨੇ ਇਹ ਇਨਸਾਨੀਅਤ ਦੀ ਡਿਸਟਰਕਸ਼ਨ ਦੇ ਲਈ ਇਹ ਡਾਇਨਾਮਾਈਟ ਵਰਗੀ ਚੀਜ਼ ਬਣਾ ਕੇ ਬਹੁਤ ਨੁਕਸਾਨ ਕੀਤਾ ਹੈ। ਕਿਉਂਕਿ ਹੁਣ ਤਾਂ ਜਦੋਂ ਐਟਮ ਤੱਕ ਗੱਲ ਪਹੁੰਚ ਗਈ, ਹੁਣ ਤਾਂ ਡਾਇਨਾਮਾਈਟ ਕੁਛ ਵੀ ਨਹੀਂ ਲੱਗਦਾ। ਪਰ ਜ਼ਾਹਰ ਹੈ ਕਿ ਇਹ ਜਿਨ੍ਹਾਂ ਨੂੰ ਅਸੀਂ ਅਗਨ ਹਥਿਆਰ ਕਹਿੰਦੇ ਹਾਂ ਜਾਂ ਫਾਇਰ ਪਾਵਰ ਵਾਲੇ, ਉਹਨਾਂ ਦੇ ਵਿੱਚ ਡਾਇਨਾਮਾਈਟ ਜਿਹੜੀ ਹੈ ਉਹ ਕਾਫੀ ਇੱਕ ਬ੍ਰੇਕ ਸੀ ਉਸ ਸਾਰੇ ਦੇ ਵਿੱਚ ਜੀ। ਸੋ ਉਹਨੇ ਮਰਨ ਤੋਂ ਪਹਿਲਾਂ ਆਪਣੀ ਪੂੰਜੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਛੱਡ ਦਿੱਤਾ। ਔਰ ਕਿਉਂਕਿ ਉਹਦਾ ਨਾਂ ਐਲਫਰਡ ਨੋਬਲ ਸੀ ਔਰ ਉਹਦੇ ਨਾਂ ਦੇ ਉੱਤੇ ਹੀ ਨੋਬਲ ਪ੍ਰਾਈਜ਼ ਜਿਹੜਾ ਹੈ ਉਹ ਰੱਖਿਆ ਗਿਆ। ਉਸ ਦੇ ਵਿੱਚ ਉਹਨੇ ਕਿਹਨਾਂ ਨੂੰ ਦੇਣਾ ਇਹ ਤਾਂ ਜਿਹੜੀ ਉਹਨਾਂ ਦੀ ਨੋਬਲ ਕਮੇਟੀ ਹੁੰਦੀ ਹੈ ਉਹ ਡਿਸਾਈਡ ਕਰਦੀ ਹੈ ਕਿ ਕਿਹੜੇ ਜਿਹੜੇ ਨੇ ਉਸ ਦੀਆਂ ਪਹਿਲਾਂ ਨੋਮੀਨੇਸ਼ਨਸ ਕਈ ਸਮਾਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ, ਉਸ ਨੂੰ ਉਹ ਫਿਰ ਉਹਦੇ 'ਚੋਂ ਜ਼ੀਰੋ ਡਾਊਨ ਕਰਦੇ ਨੇ। ਪਰ ਉਸ ਦੀਆਂ ਹਦਾਇਤਾਂ ਜਿਹੜੀਆਂ ਨੇ ਬਰੋਡਰ ਉਸ ਦੀਆਂ ਡਾਇਰੈਕਸ਼ਨਸ ਨੇ ਕਿ ਜਿਵੇਂ ਪੀਸ ਪ੍ਰਾਈਜ਼ ਦੇ ਲਈ ਉਹਦੀ ਹੈ ਕਿ ਜਿਹੜਾ ਇਨਸਾਨੀਅਤ ਦੇ ਬਚਾਅ ਲਈ, ਇਨਸਾਨੀਅਤ ਦੇ ਵਿੱਚ ਮਨੁੱਖਾਂ ਦੇ ਵਿੱਚ ਹਾਰਮਨੀ, ਆਪਸ 'ਚ ਇਕਸੁਰਤਾ ਦੇ ਲਈ ਔਰ ਮਨੁੱਖਤਾ ਨੂੰ ਅੱਗੇ ਲਿਜਾਣ ਦੇ ਲਈ ਜਿਹੜਾ ਕੰਮ ਕਰੇ ਉਹਨੂੰ ਜਿਹੜਾ ਇਹ ਅਵਾਰਡ ਦਿੱਤਾ ਜਾਏ। ਸੋ ਬੀਤੇ ਸਮੇਂ ਦੇ ਵਿੱਚ ਅੱਡ-ਅੱਡ ਲੋਕ ਜਿਹੜੇ ਨੇ ਇਸ ਅਵਾਰਡ ਦੇ ਨਾਲ ਸਨਮਾਨੇ ਜਾਂਦੇ ਰਹੇ ਨੇ। ਉਹਨਾਂ ਦੇ ਵਿੱਚ ਈਵਨ ਦਲਾਈ ਲਾਮਾ ਵੀ ਸ਼ਾਮਲ ਹੈ। ਹਾਲਾਂਕਿ ਹਮੇਸ਼ਾ ਇਹ ਕ੍ਰਿਟਿਸਿਜ਼ਮ ਹੁੰਦਾ ਹੈ ਅੱਡ-ਅੱਡ ਕੁਆਰਟਰਸ ਵੱਲੋਂ ਕਿ ਬਹੁਤ ਵਾਰ ਇਹ ਨੋਬਲ ਪ੍ਰਾਈਜ਼ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਪੋਲੀਟੀਕਲ ਮੈਸੇਜ ਦੇਣ ਦੇ ਲਈ ਔਰ ਉਹਨੂੰ ਉਹ ਇਨਫਲੂਐਂਸ ਕਰਦੇ ਨੇ। ਲੇਕਿਨ ਜਿਵੇਂ ਜੇ ਸ਼ਾਂਤੀ ਵਾਰਤਾ ਇੱਕ ਕੰਢੇ ਲਾਈ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਔਰ ਯਾਸਰ ਅਰਾਫਾਤ ਨੇ ਅਤੇ ਉਸ 'ਤੇ ਹੀ ਆਧਾਰਿਤ ਜਿਹੜਾ ਸਾਂਝਾ ਨੋਬਲ ਪ੍ਰਾਈਜ਼ ਉਹਨਾਂ ਨੂੰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹੀ ਈਵਨ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਰੈੱਡ ਕਰਾਸ, ਇਹਨਾਂ ਦੀਆਂ ਵੀ ਸੇਵਾਵਾਂ ਨੂੰ ਜਿਹੜੇ ਹੈ ਉਹ ਰੈਕਗਨਾਈਜ਼ ਕਰਦੇ ਆ, ਇਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤੇ ਗਏ। ਪਰ ਅਸੀਂ ਗੱਲ ਜਿਹੜੀ ਅਨਾਊਂਸਮੈਂਟ ਕੱਲ੍ਹ ਹੋਈ ਹੈ, ਇਸ ਸਾਲ ਦਾ ਜਿਹੜਾ ਨੋਬਲ ਪ੍ਰਾਈਜ਼ ਦੋਵਾਂ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ, ਉਹਨਾਂ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਹੈ 17 ਸਾਲਾ ਬੱਚੀ ਮਲਾਲਾ ਯੂਸਫਜ਼ਾਈ ਜੀ ਔਰ ਭਾਰਤ ਦਾ 60 ਸਾਲਾ ਸਤਿਆਰਥ ਕੈਲਾਸ਼, ਇਹਨਾਂ ਦੋਨਾਂ ਨੂੰ ਸਾਂਝੇ ਤੌਰ 'ਤੇ ਜਿਹੜਾ ਹੈ ਇਹ ਪੀਸ ਨੋਬਲ ਪ੍ਰਾਈਜ਼ ਦਿੱਤਾ ਗਿਆ। ਹੁਣ ਇਹ ਬੜੀ ਹੈਰਾਨੀ ਵਾਲੀ ਕਈਆਂ ਨੂੰ ਲੱਗੇਗਾ, ਖਾਸ ਤੌਰ 'ਤੇ ਕੈਲਾਸ਼ ਸਤਿਆਰਥੀ ਕੈਲਾਸ਼ ਦਾ ਨਾਂ ਤਾਂ ਕੋਈ ਬਹੁਤਾ ਕਿਸੇ ਨੇ ਨਹੀਂ ਸੁਣਿਆ ਹੋਇਆ। ਹਾਲਾਂ ਮਲਾਲਾ ਯੂਸਫਜ਼ਾਈ ਜਿਹੜੀ ਕਿ ਪਸ਼ਤੋ ਸਪੀਕਿੰਗ ਹੈ, ਪਖਤੂਨ ਇਲਾਕਾ ਗੈਰ ਫਰੰਟੀਅਰ ਉਸ ਏਰੀਏ ਦੇ ਵਿੱਚ ਨਾਲ ਉਹਦਾ ਸੰਬੰਧ ਹੈ, ਉਹ ਪਹਿਲਾਂ ਖਬਰਾਂ ਦੇ ਵਿੱਚ ਰਹੀ। ਉਸ ਦੀ ਬੇਸ਼ੱਕ ਹੁਣ 17 ਸਾਲ ਦੀ ਹੈ, ਉਸ ਦੇ ਪਿਤਾ ਟੀਚਰ ਨੇ ਜੀ ਔਰ ਉਹਨੇ ਬੜੀ ਛੋਟੀ ਸੀ, ਸ਼ਾਇਦ 12-13 ਸਾਲ ਦੀ, ਮੈਂ ਪ੍ਰੋਪਰ ਰਿਸਰਚ ਨਹੀਂ ਕਰ ਸਕਿਆ, ਅੱਜ ਕੁਛ ਹੋਰ ਜਿਵੇਂ ਵੀ ਸਨ। ਪਰ ਉਹ ਸਭ ਤੋਂ ਪਹਿਲਾਂ ਨਿਊਜ਼ ਦੇ ਵਿੱਚ ਆਈ ਕਿ ਜਦੋਂ ਹੁਣ ਅਮਰੀਕਨ ਔਰ ਨੈਟੋ ਫੋਰਸਿਸ 9/11 ਤੋਂ ਹੀ ਉਸ ਖਿੱਤੇ ਦੇ ਵਿੱਚ ਨੇ, ਉਹਨਾਂ ਨੇ ਜਿਹੜਾ ਕਾਊਂਟਰ ਅਟੈਕ ਕੀਤਾ, ਇਹਨਾਂ ਦੀਆਂ ਫੌਜਾਂ ਗਈਆਂ ਔਰ ਉਸ ਪੀਰੀਅਡ 'ਚ ਉਹਨੂੰ ਅਮਰੀਕਨ ਔਨਸਲੌਟ ਜਾਂ ਅਟੈਕ ਦੇ ਖਿਲਾਫ ਜਿਹੜੇ ਪਠਾਨ ਕਬੀਲੇ ਨੇ, ਭਾਵੇਂ ਉਹਨਾਂ ਨੂੰ ਕਹਿਣ ਨੂੰ ਇਹ ਲੜਾਈ ਅਫਗਾਨਿਸਤਾਨ 'ਚ ਹੈ, ਪਰ ਜੇ ਤੁਸੀਂ ਅਫਗਾਨਿਸਤਾਨ ਦਾ ਔਰ ਇਹ ਪਾਕਿਸਤਾਨ ਦਾ ਜਿਹੜਾ ਜਿਸ ਨੂੰ ਹੁਣ ਖੈਬਰ ਪਖਤੂਨਵਾ ਕਹਿੰਦੇ ਹੋ ਦੇਖੋ, ਇਹ ਜਿਹੜੇ ਨੇ ਇੱਕੋ ਹੀ ਨੇ ਟਰਾਈਬ ਨੇ, ਉਹੀ ਜਿਹੜੇ ਉਹਨਾਂ ਦੇ ਕੋਈ ਯੂਸਫਜ਼ਾਈ, ਅਫਰੀਦੀ, ਮਸੂਦ,
ਇਹਨਾਂ ਦੇ ਸਾਰੀਆਂ ਰਿਸ਼ਤੇਦਾਰੀਆਂ ਵੀ ਦੋਵੇਂ ਪਾਸੇ ਨੇ। ਔਰ ਹਿਸਟਰੀ 'ਚ ਤਾਂ ਸਿੱਖ ਰਾਜ ਦੇ ਵੇਲੇ, ਕਿਉਂਕਿ ਇਸ ਇਲਾਕੇ ਨੂੰ ਜਿਹੜਾ ਕਿ ਇੰਡਸ ਦਰਿਆ ਦੇ ਪਰਲੇ ਪਾਸੇ ਸੀ, ਸਿੱਖਾਂ ਨੇ ਫਤਿਹ ਕਰਕੇ ਦਰਾ ਖੈਬਰ ਜਿਹੜਾ ਹਿੱਸਾ ਫਾਈਨਲ ਸਰਹੱਦ ਬਣਾਈ ਅਫਗਾਨਿਸਤਾਨ ਦੇ ਨਾਲ। ਸੋ ਕਿਉਂਕਿ 1849 'ਚ ਸਿੱਖ ਰਾਜ ਅੰਗਰੇਜ਼ਾਂ ਨੇ ਧੋਖੇ ਦੇ ਨਾਲ ਔਰ ਬੜੀਆਂ ਕਪਟੀ ਚਾਲਾਂ ਦੇ ਨਾਲ ਖੋਇਆ, ਤੇ ਫਿਰ ਉਹ ਜਿਹੜਾ ਸੂਬਾ ਸੀ ਉਹ ਬ੍ਰਿਟਿਸ਼ ਪੰਜਾਬ ਦਾ ਹਿੱਸਾ ਬਣ ਗਿਆ। ਇਹਨੂੰ NWFP ਕਹਿੰਦੇ ਸੀ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। ਹੁਣੇ ਹੀ ਤਾਜ਼ਾ ਉਹਦਾ ਨਾਮ ਬਦਲਿਆ ਗਿਆ। ਸੋ ਇਹ ਇਨ ਵੇ ਅਫਗਾਨਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਣ ਵਾਲੀ ਗੱਲ ਹੀ ਸੀ। ਔਰ ਜਦੋਂ ਫਿਰ 47 ਦੇ ਵਿੱਚ ਭਾਰਤ ਦੀ ਵੰਡ ਹੋਈ ਤੇ ਇਹ ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀ ਇਹ ਪਾਕਿਸਤਾਨ ਦਾ ਹਿੱਸਾ ਬਣਿਆ। ਸੋ ਇਹਨਾਂ ਦੇ ਵਿੱਚ ਮੋਸਟਲੀ ਜਿਹੜੇ ਹੈ ਪਸ਼ਤੋ ਸਪੀਕਿੰਗ ਪਖਤੂਨ ਨੇ, ਬੜੇ ਪ੍ਰਾਊਡ ਟਰਾਈਬ ਨੇ, ਬਹਾਦਰ ਲੋਕ ਨੇ। ਤੇ ਦੂਸਰੇ ਪਾਸੇ ਵੀ ਇਹਨਾਂ ਦਾ ਵੱਡਾ ਹਿੱਸਾ ਹੈ ਅਫਗਾਨਿਸਤਾਨ ਦੇ ਵਿੱਚ। ਹਾਲਾਂਕਿ ਅਫਗਾਨਿਸਤਾਨ 'ਚ ਇਹਨਾਂ ਨੂੰ ਪਖਤੂਨ ਤੋਂ ਇਲਾਵਾ ਪਠਾਨ ਵੀ ਕਿਹਾ ਜਾਂਦਾ ਹੈ, ਅਫਗਾਨ ਵੀ ਕਿਹਾ ਜਾਂਦਾ ਹੈ ਜੀ। ਪਰ ਅਫਗਾਨਿਸਤਾਨ ਦੇ ਵਿੱਚ ਦੂਸਰੇ ਕਬੀਲੇ ਵੀ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਉਜ਼ਬੇਕ ਨੇ, ਤਾਜ਼ਕ ਨੇ ਔਰ ਹਜ਼ਾਰੇ ਕਿਹਾ ਜਾਂਦਾ ਉਹਨਾਂ ਨੂੰ, ਉਹ ਵੀ ਨੇ। ਉਹਨਾਂ ਦੀ ਵੀ ਆਬਾਦੀ, ਪਰ ਅਫਗਾਨਿਸਤਾਨ 'ਚ ਵੀ 55% ਆਬਾਦੀ ਜਿਹੜੀ ਹੈ ਉਹ ਪਸ਼ਤੋ ਬੋਲਣ ਵਾਲੇ ਪਠਾਨਾਂ ਦੀ ਹੈ। ਔਰ ਇੱਧਰ ਖੈਬਰ ਪਖਤੂਨਵਾ ਤਾਂ ਆਲਮੋਸਟ ਮੋਸਟਲੀ ਹੈ ਹੀ ਇਹ ਨੇ। ਸੋ ਕੁਛ ਇਹਨਾਂ ਦੇ ਕਬੀਲਿਆਂ ਦੇ, ਕਿਉਂਕਿ ਇਸਲਾਮ 1400-1500 ਸਾਲ ਪੁਰਾਣਾ ਮਜ਼ਹਬ ਹੈ, ਪਰ ਜਿਹੜੇ ਇਹਨਾਂ ਦੇ ਕਬੀਲੇ ਨੇ ਉਹ ਹਜ਼ਾਰਾਂ ਸਾਲ ਪੁਰਾਣੇ ਨੇ, 5000 ਸਾਲ ਪੁਰਾਣੇ। ਸੋ ਬਹੁਤ ਸਾਰੇ ਜਦੋਂ ਤੁਸੀਂ ਅਫਗਾਨਾਂ ਦਾ ਇਨਰ ਸੁਸਾਇਟੀ ਦੇਖਦੇ ਹੋ, ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਉਹਨਾਂ ਦੇ ਕਾਇਦੇ ਕਾਨੂੰਨ ਨੇ ਉਹ ਕਬੀਲਿਆਂ ਦੇ ਜਿਹੜੇ ਉਹਨਾਂ ਦੇ ਲਾਅ ਨੇ ਉਹਨਾਂ ਦੇ ਮੁਤਾਬਕ ਹੀ ਚੱਲਦੇ ਨੇ। ਜਿਵੇਂ ਹੁਣ ਵੀ ਜਿਹਨੂੰ ਸ਼ਬਦ ਕਾਫੀ ਪਪੂਲਰ ਹੋਇਆ ਇਹਨਾਂ ਸਾਲਾਂ 'ਚ, ਜ਼ਿਰਗਾ, ਕਿ ਵੀ ਜਿਹੜਾ ਵੀ ਉਹਨਾਂ ਦੇ ਫਿਰ ਵਡੇਰੇ ਮੁਖੀ ਹੁੰਦੇ ਨੇ ਕਬੀਲੇ ਦੇ, ਉਹ ਬੈਠਦੇ ਨੇ ਕੋਈ ਫੈਸਲਾ ਕਰਨਾ ਹੈ, ਉਹਨਾਂ ਦੇ ਲਾਅ ਵੀ ਆਪਣੇ ਕਿਸਮ ਦੇ ਨੇ ਹਾਂਜੀ, ਉਹਨੂੰ ਜ਼ਿਰਗਾ ਕਹਿੰਦੇ ਨੇ, ਜ਼ਿਰਗੇ 'ਚੋਂ ਫੈਸਲੇ ਕਰਦੇ ਨੇ। ਸੋ ਉਹਦੇ 'ਚ ਇੱਕ ਹਿੱਸਾ ਜ਼ਰੂਰ, ਹਾਲਾਂ ਉਹਨਾਂ ਦੇ ਜਿਹੜਾ ਜਸਟਿਸ ਹੈ ਜਾਂ ਜ਼ਿਰਗੇ ਦਾ ਜਾਂ ਕੁਇਕ ਜਸਟਿਸ ਹੈ, ਉਸ ਲਿਹਾਜ਼ ਨਾਲ ਸ਼ਾਇਦ ਇਹ ਸਾਡੇ ਮਾਡਰਨ ਇਸ ਸਿਸਟਮ ਨਾਲੋਂ ਵੀ ਕੁਛ ਉਹਨਾਂ ਦਾ ਸਿਸਟਮ ਬੈਟਰ ਹੈ। ਇੱਥੇ ਤਾਂ ਸਾਰੀ ਉਮਰ ਤੁਸੀਂ ਪੈਸੇ ਨੇ ਤੁਹਾਡੇ ਕੋਲ ਤੇ ਤੁਹਾਡੇ ਖਿਲਾਫ ਵੀ ਫੈਸਲਾ ਹੋਇਆ ਅਪੀਲਾਂ ਕਰੀ ਜਾਓ, ਉੱਤੇ ਅਪੀਲ ਕਰ ਦਿਓ, ਉੱਤੇ ਅਪੀਲ ਕਰ ਦਿਓ, ਤੁਸੀਂ ਜਸਟਿਸ ਡੀਕਦੇ ਹੀ, ਜਿਵੇਂ ਭਾਰਤ ਦੇ ਹਵਾਲੇ ਨਾਲ ਸੁਰਜੀਤ ਪਾਤਰ ਨੇ ਕਿਹਾ ਵੀ ਇੱਥੇ ਇਨਸਾਫ ਡੀਕਦੇ ਬੰਦੇ ਰੁੱਖ ਬਣ ਗਏ ਕਿ ਹੁਣ ਰੁੱਖ ਜਿਹੜਾ ਉਹ ਰੁੱਖਾਂ ਦੀ ਜਿਰਾਂਦ, ਜਿਵੇਂ ਬਾਬਾ ਫਰੀਦ ਨੇ ਕਿਹਾ ਵੀ ਰੁੱਖ ਜਿਹੜਾ ਉਹ ਖਲੋਤਾ ਰਹਿੰਦਾ, ਹੁਣ ਤੁਸੀਂ ਇਨਸਾਫ ਡੀਕ ਰਹੇ ਹੋ ਵੀ ਇਨਸਾਫ ਕਦੋਂ ਆਏਗਾ। ਸੋ ਕੁਛ ਉਹਨਾਂ ਦੇ ਬੜੇ ਖੂਬਸੂਰਤ ਜਿਹੜੇ ਨੇ ਉਹਨਾਂ ਦੇ ਲਾਅ ਨੇ, ਲੇਕਿਨ ਕੁਛ ਰਿਪਰੈਸਿਵ ਵੀ ਨੇ ਜਿਨ੍ਹਾਂ ਦੇ ਵਿੱਚ ਕੁਛ ਕਬੀਲਿਆਂ ਦੇ ਵਿੱਚ, ਸ਼ਾਇਦ ਸਾਰੇ ਨਹੀਂ, ਕੁਛ ਕਬੀਲਿਆਂ ਦੇ ਵਿੱਚ ਜਿਹੜੀ ਵਿਮਨ ਐਜੂਕੇਸ਼ਨ ਹੈ ਜਾਂ ਬੱਚੀਆਂ ਨੂੰ ਨਾ ਪੜ੍ਹਨ ਦੇਣਾ, ਹਾਲਾਂਕਿ ਇਹ ਕੋਈ ਇਸਲਾਮ ਦੀ ਤਾਲੀਮ ਨਹੀਂ ਹੈ ਇਸਲਾਮ ਦੇ ਵਿੱਚ, ਲੇਕਿਨ ਜਿਵੇਂ ਮੈਂ ਕਿਹਾ ਵੀ ਜਿਹੜਾ ਅਫਗਾਨ ਸੁਸਾਇਟੀ ਹੈ ਉਹਦੇ 'ਚ ਇਸਲਾਮਿਕ ਸ਼ਰਅ ਜੀ ਔਰ ਉਹਨਾਂ ਦੇ ਜਿਹੜੇ ਆਪਣੇ ਕਬੀਲੇ ਦੇ ਕਾਨੂੰਨ ਨੇ ਉਹਦਾ ਮਿਕਸਚਰ ਹੈ। ਕੁਛ ਮਾਮਲੇ 'ਚ ਉਹ ਸ਼ਰੀਅਤ ਨੂੰ ਮੰਨਦੇ ਨੇ ਜਾਂ ਸ਼ਰੀਅਤ ਲਾਗੂ ਕਰਦੇ ਨੇ, ਲੇਕਿਨ ਕੁਛ ਦੇ ਵਿੱਚ ਉਹਨਾਂ ਦੀ ਜਿਹੜੀ ਆਪਣੇ ਕਬੀਲੇ ਦੇ ਕਾਨੂੰਨ ਨੇ ਉਹ ਟੇਕ ਓਵਰ ਕਰਦੇ ਨੇ। ਸੋ ਜਿਹੜਾ ਯੂਸਫਜ਼ਾਈ ਕਬੀਲਾ ਹੈ ਬੜਾ ਸਟਰੋਂਗ, ਪਾਵਰਫੁਲ, ਬਹਾਦਰ ਕਬੀਲਾ ਹੈ। ਸੋ ਇਹਨਾਂ ਦੇ ਵਿੱਚ ਜਿਹੜਾ ਕੁੜੀਆਂ ਨੂੰ ਇੱਕ ਸੀਮਤ ਹੱਦ ਤੱਕ ਪੜ੍ਹਾਈ ਹੀ ਉਹ ਅਲਾਉ ਕਰਦੇ ਨੇ, ਜਿਹੜੀ ਇਸਲਾਮਿਕ ਹਵਾਲੇ ਨਾਲ ਜਿਵੇਂ ਕੁਰਾਨ ਸ਼ਰੀਫ ਦਾ ਪੜ੍ਹਨਾ ਹੈ ਜਾਂ ਉਹਨਾਂ ਦਾ, ਇਸ ਤੋਂ ਬਿਯੋਂਡ ਜਿਹਨੂੰ ਅੱਜ ਸੈਕੂਲਰ ਐਜੂਕੇਸ਼ਨ ਕਿਹਾ ਜਾਂਦਾ ਹੈ, ਜਿਹੜਾ ਕਿ ਉੱਧਰ ਵੀ ਪ੍ਰਸਾਰ ਕੀਤਾ ਜਾ ਰਿਹਾ। ਸੋ ਇਸ ਬੱਚੀ ਦੇ ਜਿਹੜੇ ਜਿਵੇਂ ਮੈਂ ਦੱਸਿਆ ਵੀ ਪਿਤਾ ਟੀਚਰ, ਔਰ ਇਹਨੇ ਬੜੀ ਇਹ ਛੋਟੇ ਹੁੰਦਿਆਂ ਹੀ ਕੁਛ ਪਿਤਾ ਦੀ ਗਾਈਡੈਂਸ ਹੋਏਗੀ, ਬਾਕੀ ਬ੍ਰਿਲੀਅੰਸ ਰੱਬ ਵੱਲੋਂ ਹੁੰਦੀ ਹੈ। ਇਹਨੇ ਇੱਕ ਗੁਮਨਾਮ ਨਾਂ ਦੇ ਥੱਲੇ BBC ਦੀ ਉਰਦੂ ਸਰਵਿਸ ਦੇ ਲਈ ਇਹ ਆਪਣੀ ਡਾਇਰੀ ਲਿਖਦੀ ਸੀ ਕਿ ਵੀ, ਔਰ ਉਹ ਡਾਇਰੀ ਇਨਫੈਕਟ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਗਰਾਊਂਡ ਰਿਐਲਿਟੀ, ਇੱਕ ਬੱਚੇ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ, ਕੀ ਉਹ ਆਪਣੇ ਆਲੇ ਦੁਆਲੇ ਦੇਖ ਰਹੀ ਹੈ, ਉਹ ਬੜੀ ਪਪੂਲਰ ਹੋਈ ਲੋਕਾਂ ਦੇ ਵਿੱਚ। ਉਹਦੇ ਮਿਲੀਅਨਸ ਲੋਕ ਜਿਹੜੇ ਨੇ ਉਹਦੇ ਫੈਨ ਬਣ ਗਏ। ਉਸਦੇ ਪਤਾ ਨਹੀਂ ਸੀ ਵੀ ਕੌਣ ਹੈ, ਇਹਨੂੰ ਕੌਣ ਲਿਖ ਰਿਹਾ, ਪਰ ਉਸ ਦੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਫਾਦਰ ਹੀ ਗਾਈਡ ਕਰ ਰਹੇ ਸੀ, ਉਹਦਾ ਨਾਂ ਗੁਮਨਾਮ ਰੱਖਿਆ ਗਿਆ। ਪਰ ਫਿਰ ਹੌਲੀ ਹੌਲੀ ਜਦੋਂ ਇਹ ਫੈਕਟ ਸਾਹਮਣੇ ਆਇਆ ਤਾਂ ਫਿਰ 2012 ਦੇ ਵਿੱਚ ਇਸ ਮਲਾਲਾ ਯੂਸਫਜ਼ਾਈ ਦੇ ਉੱਤੇ ਬੜਾ ਮਾਰੂ ਹਮਲਾ ਹੋਇਆ, ਜਿਹਨੂੰ ਤਾਲਿਬਾਨ ਦੇ ਖਾਤੇ 'ਚ ਪਾਇਆ ਗਿਆ ਜਾਂ ਕਿਨੇ ਵੀ ਕੀਤਾ, ਪਰ ਜ਼ਾਹਰ ਹੈ ਕਿ ਉੱਥੋਂ ਦੇ ਕਬੀਲਿਆਂ ਨੂੰ ਇਹ ਲੱਗਣ ਲੱਗ ਗਿਆ ਕਿ ਜਿਵੇਂ ਇਹ ਕੁੜੀ
ਬਾਹਰਲੀਆਂ ਏਜੰਸੀਆਂ ਦੀ ਏਜੰਟ ਬਣੀ ਹੋਈ ਹੈ ਜਾਂ ਏਜੰਟ ਬਣ ਕੇ ਕੰਮ ਕਰਦੀ ਹੈ ਜੀ ਤੇ ਇਹ ਕਿਉਂਕਿ ਮੁਹਿੰਮ ਲੀਡ ਕਰ ਰਹੀ ਸੀ, ਉਹ ਸਕੂਲ ਬੰਦ ਕਰਵਾਉਂਦੇ ਸੀ ਇਹ ਬਾਕੀ ਬੱਚਿਆਂ ਦੇ ਨਾਲ ਕਿ ਭਾਈ ਨਹੀਂ ਵਿੱਦਿਆ ਦਾ ਸਾਡਾ ਹੱਕ ਹੈ। ਸੋ ਇਹ ਉਹਦੇ 'ਚ ਬੜੀ ਗੰਭੀਰ ਜ਼ਖਮੀ ਹੋਈ। ਉਦੋਂ ਉਹਨੂੰ ਫਲਾਈ ਕਰਕੇ ਜਿਹੜਾ ਇੰਗਲੈਂਡ ਲਿਆਂਦਾ ਗਿਆ, ਉੱਥੇ ਵੀ ਬੜੀ ਪ੍ਰੋਟੈਕਸ਼ਨ ਦੇ ਵਿੱਚ ਉਹਨੂੰ ਰੱਖ ਕੇ ਉਹਦਾ ਇਲਾਜ ਚੱਲਿਆ ਔਰ ਉਹ ਬਿਲਕੁਲ ਰਿਕਵਰ ਹੋਈ। ਉਹ ਹੁਣ ਇੱਕ ਕਿਸਮ ਦੀ ਬ੍ਰਾਂਡ ਐਂਬੈਸਡਰ ਬਣ ਗਈ ਦੁਨੀਆ ਦੇ ਵਿੱਚ ਬੱਚੀਆਂ ਦੇ ਐਜੂਕੇਸ਼ਨ ਦੇ ਹੱਕ ਦੀ, ਕਿ ਵਿੱਦਿਆ ਦਾ ਹੱਕ ਜਿਹੜਾ ਹੈ ਉਹ ਹੋਣਾ ਚਾਹੀਦਾ। ਉਹਨੂੰ ਬਹੁਤ ਸਾਰੇ ਅਵਾਰਡ ਮਿਲੇ ਨੇ ਆਲਰੇਡੀ। ਉਹਨੂੰ ਯੂਰਪੀਅਨ ਯੂਨੀਅਨ ਦਾ ਅਵਾਰਡ ਮਿਲਿਆ, ਇੰਟਰਨੈਸ਼ਨਲ ਅਵਾਰਡ। ਪਿਛਲੇ ਸਾਲ ਉਹਨੇ ਯੂਨਾਈਟਿਡ ਨੇਸ਼ਨਸ ਦੇ ਵੱਡੇ ਸੈਸ਼ਨ ਨੂੰ ਐਡਰੈਸ ਕੀਤਾ ਔਰ ਉਹਦਾ ਇੰਨਾ ਕੁ ਕੌਨਫੀਡੈਂਸ ਹੈ। ਮੈਂ ਵੀ ਜਦੋਂ ਦੇਖਦਾ ਉਸ ਨੂੰ ਸੁਣਿਆ ਡਿਫਰੈਂਟਲੀ, ਮੈਂ ਇਸ ਸਟੋਰੀ ਨੂੰ ਫੋਲੋ ਵੀ ਕੀਤਾ ਈਵਨ ਜਦੋਂ ਉਸ ਖਿੱਤੇ ਦੇ ਵਿੱਚ ਹੀ ਉਹ ਸੀ। ਸੋ ਉਹ ਇੱਕ ਕਿਸਮ ਦਾ ਸਿੰਬਲ ਬਣੀ। ਸੋ ਜਿਹੜਾ ਇਸ ਨੋਬਲ ਪੀਸ ਪ੍ਰਾਈਜ਼ ਲਈ ਚੁਣਿਆ ਗਿਆ ਉਹ ਮਲਾਲਾ ਯੂਸਫਜ਼ਾਈ ਨੂੰ, ਕਿ ਉਹ ਇੱਕ ਆਵਾਜ਼ ਬਣੀ ਹੈ ਔਰਤਾਂ ਦੇ, ਬੱਚਿਆਂ ਦੀ ਐਜੂਕੇਸ਼ਨ ਦੇ ਹੱਕ ਦੀ। ਔਰ ਉਹ ਉਸ ਦੀ ਜੇ ਤੁਸੀਂ ਵੈਸੇ ਵੀ ਡਿਜ਼ਾਇਰ ਦੇਖੋ ਹੁਣ, ਕਿਉਂਕਿ ਇਸ ਨੋਬਲ ਪੀਸ ਪ੍ਰਾਈਜ਼ 'ਚ ਮਲਾਲਾ ਯੂਸਫਜ਼ਾਈ ਪਾਕਿਸਤਾਨੀ ਹੈ, ਸਤਿਆਰਥ ਕੈਲਾਸ਼ ਭਾਰਤੀ ਹੈ। ਤੇ ਜਿਹੜਾ ਮਲਾਲਾ ਨੇ ਆਪਣੀ, ਜਦੋਂ ਉਹਨੂੰ ਇਹ ਨੋਬਲ ਪ੍ਰਾਈਜ਼ ਦਾ ਪਤਾ ਲੱਗਾ, ਉਹਨੇ ਉਸ ਦੇ ਲਈ ਰੱਬ ਦਾ ਸ਼ੁਕਰੀਆ ਕੀਤਾ ਵੀ ਅੱਲਾਹ ਤਾਲਾ ਦਾ ਸ਼ੁਕਰ ਹੈ, ਉਹਦੇ ਰਹਿਮ ਨਾਲ ਮੈਨੂੰ ਮਿਲਿਆ, ਕਰਮ ਨਾਲ। ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਮੇਰੀ ਇਹ ਇੱਛਾ ਹੈ ਕਿ ਜਦੋਂ ਇਹ ਅਵਾਰਡ ਸਾਨੂੰ ਮਿਲੇ ਦੋਨਾਂ ਨੂੰ, ਭਾਰਤੀ ਔਰ ਮੈਨੂੰ, ਤੇ ਭਾਰਤ ਔਰ ਪਾਕਿਸਤਾਨ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਉੱਥੇ ਮੌਜੂਦ ਹੋਣ ਤਾਂ ਕਿ ਇੱਕ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਜਾਏ। ਦਿਸ ਇਜ਼ ਵੈਰੀ, ਜਿਹਨੂੰ ਤੁਸੀਂ ਹਿਊਮੇਨ ਸੁਜੈਸਸ਼ਨ ਕਹਿੰਦੇ ਹੋ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਯੂਨੀਕ ਰੈਕਗਨੀਸ਼ਨ ਹੈ ਜਿਹੜੀ ਉਸ ਬੱਚੀ ਦੀ। ਤੇ ਸਤਿਆਰਥ ਕੈਲਾਸ਼, ਮੈਂ ਐਡਮਿਟ ਕਰਨਾ ਚਾਹੁੰਦਾ ਕਿ ਹਾਲਾਂਕਿ ਹੁਣ ਜਦੋਂ ਅਸੀਂ ਦੇਖਿਆ ਵੀ ਆਲਰੇਡੀ ਇਹ ਸ਼ਖਸੀਅਤ ਵੀ ਅੰਤਰਰਾਸ਼ਟਰੀ ਤੌਰ ਦੇ ਉੱਤੇ ਕਈ ਅਵਾਰਡ ਮਿਲੇ ਔਰ ਇਸ ਇਨਸਾਨ ਨੇ ਜਿਹੜਾ ਕਿ ਐਜ਼ ਐਨ ਇਲੈਕਟ੍ਰੀਕਲ ਇੰਜੀਨੀਅਰ ਜੀ, ਇਹਨਾਂ ਦੀ ਇਲੈਕਟ੍ਰੀਕਲ ਇੰਜੀਨੀਅਰ ਉਹਨਾਂ ਦੀ ਟ੍ਰੇਨਿੰਗ ਹੈ, ਲੇਕਿਨ ਉਹਨਾਂ ਨੇ ਦੇਖਿਆ ਕਿ ਭਾਰਤ ਦੇ ਵਿੱਚ ਕਰੋੜਾਂ ਜਿਹੜੇ ਨੇ ਬੰਧਕ ਮਜ਼ਦੂਰ ਨੇ, ਬੱਚੇ ਜਿਹੜੇ ਨੇ ਚਾਈਲਡ ਸਲੇਵਰੀ ਹੈ, ਛੋਟੇ ਛੋਟੇ ਬੱਚੇ 8-8 ਸਾਲ ਦੇ ਫੈਕਟਰੀਆਂ 'ਚ ਜਿਹੜੇ ਨੇ ਉਹ ਕੈਮੀਕਲਸ ਦੇ ਵਿੱਚ ਹੱਥ ਮਾਰ ਕੇ ਉਹਨਾਂ ਤੋਂ ਕੰਮ ਲੈ ਜਾ ਰਹੇ ਨੇ। ਕਿੰਨੇ ਖੇਤਾਂ ਦੇ ਵਿੱਚ ਜਿਹੜੇ ਨੇ ਬੰਧਕ ਮਜ਼ਦੂਰ ਬਣਾ ਕੇ ਪੀੜ੍ਹੀ ਦਰ ਪੀੜ੍ਹੀ ਜਿਹੜੇ ਨੇ ਉਹ ਬਣੇ ਹੋਏ ਨੇ। ਸੋ ਉਹਨਾਂ ਨੇ ਆਪਣਾ ਇਹ ਛੱਡ ਕੇ, ਸਾਰਾ ਆਪਣੀ ਨੌਕਰੀ ਛੱਡ ਕੇ ਬਚਪਨ ਬਚਾਓ ਅੰਦੋਲਨ ਉਹਨਾਂ ਨੇ ਸ਼ੁਰੂ ਕੀਤਾ ਸਤਿਆਰਥ ਕੈਲਾਸ਼ ਨੇ, ਤਾਂ ਕਿ ਉਹਨਾਂ ਬੱਚਿਆਂ ਨੂੰ, ਕਿਉਂਕਿ ਦੇਖੋ ਜਿਹੜਾ ਰਾਈਟ ਟੂ ਐਜੂਕੇਸ਼ਨ ਹੈ, ਔਰ ਇਹ ਦੋਨਾਂ ਦੀ ਚੋਣ ਬੜੀ ਖੂਬਸੂਰਤ ਕੀਤੀ ਹੈ ਨੋਬਲ ਕਮੇਟੀ ਨੇ। ਹੁਣ ਇਹ ਦੋਵੇਂ ਹੀ ਦੇਸ਼ ਨੇ, ਔਰ ਮੈਂ ਇਹਦਾ ਜਿਹੜਾ ਲੇਟੈਂਟ ਇਸ ਵਿਚਲੀ ਗੱਲ ਹੈ ਉਹ ਬਾਅਦ 'ਚ ਉਹਦਾ ਮੈਂ ਜ਼ਿਕਰ ਕਰਾਂਗਾ। ਹੁਣ ਇੱਕ ਪਾਸੇ, ਔਰ ਉਹਨੇ ਠੀਕ ਕਿਹਾ ਇਮਰਾਨ ਖਾਨ ਨੇ ਇਸ ਮੁੱਦੇ ਦੇ ਉੱਤੇ, ਕਿ ਵੀ ਜਿਹੜਾ ਕੰਮ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਵਿਮਨ ਐਜੂਕੇਸ਼ਨ ਦਾ, ਉਹ ਇੱਕ ਬੱਚੀ ਨੇ ਜਿਹੜਾ ਉਸ ਦਾ ਬੀੜਾ ਚੁੱਕਿਆ ਵੀ ਇਹ ਸਾਡੀ ਫੇਲਿਓਰ ਹੈ ਕਿ ਅਸੀਂ ਐਜੂਕੇਸ਼ਨ ਜਿਹੜੀ ਇੱਕ ਬੇਸਿਕ ਰਾਈਟ ਹੈ ਉਹ ਨਹੀਂ ਦੇ ਸਕੇ। ਹੁਣ ਜੇ ਤੁਸੀਂ ਇਸ ਹਵਾਲੇ ਦੇ ਨਾਲ ਦੇਖੋ ਕਿ UN ਚਾਰਟਰ ਦੇ ਥੱਲੇ ਔਰ ਈਵਨ ਇਹਨਾਂ ਦੇਸ਼ਾਂ ਦੇ ਸੰਵਿਧਾਨ ਦੇ ਥੱਲੇ ਵੀ ਬੱਚੇ ਦਾ ਹੱਕ, ਹੁਣ ਇੱਥੇ ਅਮਰੀਕਾ 'ਚ 18 ਸਾਲ ਤੱਕ ਤੁਸੀਂ ਬੱਚੇ ਨੂੰ ਕਿਤੇ ਕੰਮ ਨਹੀਂ ਲਾ ਸਕਦੇ। ਸਮਰ ਸਕੂਲ ਬੱਚੇ ਜ਼ਰੂਰ ਜਾਂਦੇ ਨੇ, ਉਹਨਾਂ ਦੀ ਪਾਕਟ ਬਣੀ ਥੋੜਾ, ਉਹ ਕੰਮ ਦੀ ਡਿਗਨਿਟੀ ਹੈ। ਪਰ ਇੱਥੇ ਔਰ ਇਸ ਹੱਦ ਤੱਕ ਹੈ ਕਿ ਵੀ ਵੈਸੇ ਇਲੀਗਲ ਇਮੀਗ੍ਰੇਸ਼ਨ ਨੂੰ ਜਿਹੜਾ ਡਿਪੋਰਟ ਕੀਤਾ ਜਾਂਦਾ, ਇੱਥੇ ਜੇ ਤੁਸੀਂ ਬੱਚੇ ਨੂੰ, ਜੇ ਤੁਹਾਡੇ 18 ਸਾਲ ਤੋਂ ਘੱਟ ਬੱਚੇ ਨੇ, ਤੁਸੀਂ ਇਲੀਗਲ ਹੋ, ਉਹਨਾਂ ਨੂੰ ਸਕੂਲ 'ਚ ਕੋਈ ਪੁੱਛਿਆ ਨਹੀਂ ਜਾਂਦਾ ਹੈ ਕਿ ਜੀ ਦਿਖਾਓ ਤੁਹਾਡਾ ਗ੍ਰੀਨ ਕਾਰਡ ਹੈ ਕਿ ਨਹੀਂ, ਤੁਸੀਂ ਪਰਮਾਨੈਂਟ ਹੋ, ਕਿਉਂਕਿ ਉਹਨਾਂ ਦਾ ਵੀ ਰਾਈਟ ਟੂ ਐਜੂਕੇਸ਼ਨ ਹੈ। ਇਵੇਂ ਭਾਰਤ ਦੇ ਵਿੱਚ ਵੀ ਇਸ ਕਿਸਮ ਦੇ ਲਾਅ ਬਣੇ ਨੇ। ਪਰ ਫੈਕਟ ਕੀ ਹੈ, ਭਾਰਤ ਦੇ ਵਿੱਚ ਕਰੋੜਾਂ ਬੱਚੇ ਜਿਹੜੇ ਨੇ ਉਹ ਮਜ਼ਦੂਰ ਨੇ, ਕਿਤੇ ਦੁਕਾਨਾਂ ਤੇ, ਕਿਤੇ ਖੇਤਾਂ ਦੇ ਵਿੱਚ, ਔਰ ਕਿਤੇ ਫੈਕਟਰੀਆਂ ਦੇ ਵਿੱਚ 12-12 13-13 ਸਾਲ ਦੇ ਬੱਚੇ, ਔਰ ਜਾਂ ਉਹ ਬਾਹਰ ਜਿਹੜੇ ਨੇ ਉਹ ਉਹਦੇ 'ਚ ਜਿਹਨੂੰ ਕੀ ਕਹਿੰਦੇ ਨੇ ਸਕ੍ਰੈਪ, ਉਹਨੂੰ ਫੋਲ ਕੇ ਉਹਦੇ 'ਚੋਂ ਕੁਛ ਕੱਢ ਰਹੇ ਹੁੰਦੇ ਨੇ, ਡਰਮ ਫੋਲ ਰਹੇ ਹੁੰਦੇ ਨੇ ਗੰਦਗੀ ਦੇ, ਉਹਦੇ 'ਚੋਂ ਕੁਛ ਕੱਢ ਰਹੇ ਹੁੰਦੇ ਨੇ ਕਿ ਲੋਹੇ ਦੇ ਪੀਸ ਜਾ ਕੇ ਕਬਾੜੀਆਂ ਨੂੰ ਵੇਚਣ। ਸੋ ਇਹਨਾਂ ਨੇ, ਸਤਿਆਰਥ ਕੈਲਾਸ਼ ਨੇ ਬਹੁਤ ਕੁੱਟ ਵੀ ਖਾਧੀ ਕਈ ਥਾਵਾਂ 'ਤੇ। ਉਹ ਆਪਣਾ ਉਹਨੇ ਬਚਪਨ ਬਚਾਓ ਅੰਦੋਲਨ ਦੇ ਥੱਲੇ ਇਕੱਠੇ ਕਰਕੇ ਜਾ ਕੇ ਫੈਕਟਰੀਆਂ ਦੇ ਦੁਆਲੇ ਹੋ ਜਾਂਦੇ ਸੀ, ਨਾਲ ਇੰਸਪੈਕਟਰ ਲੈ ਜਾਣਾ ਕਿ ਦੇਖੋ ਜੀ ਅੰਦਰ ਕਿੰਨੇ ਬੱਚੇ ਕੰਮ ਕਰਦੇ ਨੇ ਜਿਹੜੇ ਅਗੇਂਸਟ ਦਾ ਲਾਅ ਹੈ। ਸੋ ਹੁਣ ਫੈਕਟਰੀਆਂ ਵਾਲਿਆਂ ਨੂੰ ਇਹ ਲੱਗਦਾ ਵੀ ਇਹ ਸਾਡਾ ਕੰਮ ਬੰਦ ਕਰਵਾ ਰਿਹਾ।
ਸੋ ਉਹਦਾ ਮਾਰਕਟਾਈ ਹੋਣੀ, ਦੂਜਾ ਹੋਣਾ, ਪਰ ਆਲਰੇਡੀ ਸਤਿਆਰਥ ਕੈਲਾਸ਼ ਨੂੰ ਕਾਫੀ ਇੰਟਰਨੈਸ਼ਨਲ ਅਵਾਰਡ, ਜਿਹਦਾ ਮੈਨੂੰ ਇਲਮ ਨਹੀਂ ਸੀ, ਉਹ ਮਿਲੇ। ਔਰ ਅੱਜ ਹੀ ਈਵਨ ਅਜੀਤ ਅਖਬਾਰ ਦੀ ਖਬਰ ਹੈ ਕਿ ਈਵਨ ਸਤਿਆਰਥ ਕੈਲਾਸ਼ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਜਿਹੜੇ ਡਿਫਰੈਂਟ ਅੰਦੋਲਨ ਜਾਂ ਡਿਫਰੈਂਟ ਪ੍ਰੋਸੈਸ਼ਨ ਜਾਂ ਦੂਸਰੇ ਪ੍ਰੋਟੈਸਟ ਹੁੰਦੇ ਰਹੇ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਉਹ ਪਾਰਟਿਸਿਪੇਟ ਕੀਤਾ। ਸੋ ਇਹ ਜਿਹੜਾ ਹੁਣ ਦੋਨਾਂ ਦਾ ਚਲੋ ਇੱਕ ਚੰਗਾ ਸਿੰਬੋਲਿਕ ਹੈ ਗੱਲ ਕਿ ਬੜਾ ਮਾਣ ਹੈ। ਮੋਦੀ ਨੇ ਵੀ ਵਧਾਈ ਦਿੱਤੀ ਹੈ ਦੋਨਾਂ ਨੂੰ, ਨਵਾਜ਼ ਸ਼ਰੀਫ ਨੇ ਵੀ ਕਿਹਾ ਜੀ ਇਹ ਸਾਡਾ ਬੜਾ ਪ੍ਰਾਈਡ ਹੈ। ਹਾਲਾਂਕਿ ਭਾਰਤ ਦੇ ਵਿੱਚ ਕੋਈ ਪਹਿਲਾ ਨੋਬਲ ਪ੍ਰਾਈਜ਼ ਨਹੀਂ ਹੈ ਕਿ ਜਿਹੜਾ ਇਹਨਾਂ ਨੂੰ ਮਿਲ ਰਿਹਾ, ਆਲਰੇਡੀ ਇਹ 10ਵਾਂ ਨੋਬਲ ਪ੍ਰਾਈਜ਼ ਹੈ ਜਿਹੜਾ, ਇਹ ਨਹੀਂ ਹੈ ਵੀ ਸਾਰੇ ਭਾਰਤੀ ਨੇ। ਹੁਣ ਹਰਗੋਬਿੰਦ ਖੁਰਾਨਾ ਨੂੰ ਮਿਲਿਆ, ਅਸੀਂ ਕਹਿੰਦੇ ਉਹ ਤਾਂ ਕਦੇ ਭਾਰਤ ਵੀ ਨਹੀਂ ਗਿਆ ਕਿਉਂਕਿ ਉੱਥੇ ਉਹਨੂੰ 250 ਰੁਪਏ ਦੀ ਨੌਕਰੀ ਨਹੀਂ ਸੀ ਮਿਲੀ, ਅਮਰੀਕਾ ਆ ਕੇ ਮਿਲੀ। ਔਰ ਉਹਨੇ ਜਦੋਂ ਨੋਬਲ ਪ੍ਰਾਈਜ਼ ਉਹਨੂੰ ਮਿਲਿਆ, ਉਹਨੇ DNA ਦੇ ਉੱਤੇ, ਜਿਹੜਾ ਅੱਜ ਤਾਂ ਜੈਨੇਟਿਕਸ ਦੀ ਸਾਇੰਸ ਕਾਫੀ ਅੱਗੇ ਚਲੀ ਗਈ, ਸੋ ਜਿਹੜਾ ਉਹਦਾ ਪਹਿਲਾ DNA ਨੂੰ ਉਹਦਾ ਕੋਡ ਬ੍ਰੇਕ ਕਰਨ ਦੀ ਲਾਈਨ ਸੀ, ਉਹ ਟੀਮ ਸੀ, ਉਹਦੇ 'ਚ ਹਰਗੋਬਿੰਦ ਖੁਰਾਨਾ ਅਮਰੀਕਾ 'ਚ ਸੀ, ਉਹ ਨੋਬਲ ਪ੍ਰਾਈਜ਼ ਮਿਲਿਆ। ਹੁਣ ਇਸੇ ਤਰ੍ਹਾਂ ਮਦਰ ਟੈਰੇਸਾ, ਉਹ ਨਿਊਜ਼ੀਲੈਂਡ ਦੀ ਸੀ, ਨਿਊਜ਼ੀਲੈਂਡ ਨਹੀਂ ਜੀ, ਉਹ ਸ਼ਾਇਦ ਯੂਗੋਸਲਾਵੀਅਨ ਸੀ, ਲੇਕਿਨ ਉਹਨੂੰ ਵੀ ਇੰਡੀਅਨ ਖਾਤੇ 'ਚ ਹੀ ਪਾਇਆ ਜਾਂਦਾ। ਇਸੇ ਤਰ੍ਹਾਂ ਵੀ ਨੈਪਾਲ, ਜਿਹੜਾ ਇੱਧਰ ਟ੍ਰਿਨੀਡੈਡ ਕੇ ਇਹਨਾਂ ਦੇ ਇਸ ਕਿਸਮ ਦੇ ਸੀ। ਸੋ ਜਿਹੜੇ ਆਲਰੇਡੀ 9 ਨੋਬਲ ਪ੍ਰਾਈਜ਼ ਨੇ, ਜਿਨ੍ਹਾਂ ਦੇ ਵਿੱਚ ਪਹਿਲਾ ਜਿਹੜਾ ਸਾਨੂੰ ਵੀ ਬਚਪਨ 'ਚ ਸਕੂਲਾਂ 'ਚ ਅਸੀਂ ਪੜ੍ਹਦੇ ਰਹੇ, ਰਵਿੰਦਰਨਾਥ ਟੈਗੋਰ ਪਹਿਲਾ ਟੈਗੋਰ ਸੀ, ਜਿਹਨੂੰ ਲਿਟਰੇਚਰ ਦੇ ਵਿੱਚ, ਔਰ ਉਹਨਾਂ ਦੀ ਕਿਤਾਬ ਜਿਹੜੀ ਉਹਨਾਂ ਨੇ ਬੰਗਲਾ 'ਚ ਲਿਖੀ ਗੀਤਾਂਜਲੀ, ਉਹਦੇ 'ਤੇ ਬੇਸਡ ਜਿਹੜਾ ਹੈ ਉਹ ਨੋਬਲ ਪ੍ਰਾਈਜ਼ ਮਿਲਿਆ ਸੀ। ਫਿਰ CV ਰਮਨ ਜੀ, ਉਹਨਾਂ ਨੂੰ ਸ਼ਾਇਦ ਐਕਸਰੇ ਦੇ ਮਾਮਲੇ 'ਚ ਕੋਈ ਜਿਹੜੀ ਹੈ ਫਿਜ਼ਿਕਸ ਦੇ ਫੀਲਡ 'ਚ ਉਹਨਾਂ ਦਾ ਸੀ। ਇਸ ਤੋਂ ਇਲਾਵਾ VS ਨੈਪਾਲ, ਜਿਹਦਾ ਮੈਂ ਜ਼ਿਕਰ ਕੀਤਾ ਹੈ ਵੀ ਟ੍ਰਿਨੀਡੈਡ ਜਾਂ ਦੂਸਰਿਆਂ 'ਚੋਂ ਹੈ, ਇਹ ਵੀ ਕੋਈ ਇੰਡੀਅਨ ਸਿਟੀਜ਼ਨ ਨਹੀਂ ਹੈ ਬਟ ਇੰਡੀਅਨ ਖਾਤੇ 'ਚ ਪੈਂਦਾ। ਵੈਂਕਟ ਰਾਮਾ ਕ੍ਰਿਸ਼ਨਨ, ਮਦਰ ਟੈਰੇਸਾ, ਇਹਨਾਂ ਨੂੰ ਵੀ ਉਸ ਸੇਵਾ ਦੇ ਫੀਲਡ 'ਚ ਨੋਬਲ ਪ੍ਰਾਈਜ਼ ਮਿਲਿਆ। ਸੁਬਰਾਮਨੀਅਮ ਚੰਦਰ ਸ਼ੇਖਰ, RK ਪਚੌਰੀ ਐਨਵਾਇਰਨਮੈਂਟਲ ਇਸ਼ੂ 'ਤੇ, ਅਮ੍ਰਿਤਿਆ ਸੈਨ ਇਹ ਫਾਈਨੈਂਸ, ਜਿਹਦੇ ਪ੍ਰਾਈਜ਼ ਕੁਛ ਸਾਲ ਪਹਿਲਾਂ ਹੀ ਉਹਨਾਂ ਨੇ ਐਡ ਕੀਤਾ। ਅਤੇ ਹੁਣ ਕੈਲਾਸ਼ ਸਤਿਆਰਥੀ ਜਿਹੜੇ ਨੇ, ਇਹਨਾਂ ਨੂੰ ਇਸ ਫੀਲਡ ਦੇ ਵਿੱਚ ਚਾਈਲਡ ਐਜੂਕੇਸ਼ਨ ਔਰ ਜਿਹੜੀ ਚਾਈਲਡ ਲੇਬਰ ਦੇ ਖਿਲਾਫ ਕਰਨ ਦੇ ਲਈ ਪ੍ਰਾਈਜ਼ ਮਿਲਿਆ। ਹੁਣ ਇਹ ਤਾਂ ਅਸੀਂ ਮੁਬਾਰਕਬਾਦ ਦਿੰਦੇ ਦੋਨਾਂ ਨੂੰ ਹੀ, ਔਰ ਉਹਨਾਂ ਦੇ ਕੰਮ ਨੂੰ ਸਾਡਾ ਸੈਲਿਊਟ ਹੈ ਜੀ। ਪਰ ਹੁਣ ਇਹਦੀ ਹਿਡਨ ਸਾਈਡ ਇਹ ਹੈ ਕਿ ਜਿਹੜਾ ਭਾਰਤ, ਔਰ ਮੈਨੂੰ ਜਦੋਂ ਮੈਂ ਅਵਾਰਡ ਦਾ ਦੇਖਿਆ ਤਾਂ ਮੈਂ ਦੇਖ ਰਿਹਾ ਸੀ, ਮੈਂ ਕਿਹਾ ਕਿਵੇਂ ਰਿਐਕਟ ਕਰਨਗੇ ਇਹਨਾਂ ਦੇ ਲੀਡਰ ਜੀ। ਜਿਹੜਾ ਭਾਰਤ ਇਹ ਕਲੇਮ ਕਰਦਾ ਹੈ ਕਿ ਲਾਰਜੈਸਟ ਡੈਮੋਕ੍ਰੇਸੀ ਹੈ ਇਨ ਦਾ ਵਰਲਡ ਜੀ, ਅਸੀਂ ਟ੍ਰੈਂਡ ਸੈਟਰ, ਅਸੀਂ ਫਲਾਣਾ ਤੇ ਅਸੀਂ ਢਿਮਕਾ, ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜੇ ਚਾਈਲਡ ਸਲੇਵ ਨੇ ਜਾਂ ਬੰਧਕ ਮਜ਼ਦੂਰ ਨੇ ਉਹ ਭਾਰਤ ਦੇ ਵਿੱਚ ਨੇ। ਉਹਨਾਂ ਦੀ ਫਿਗਰ ਕੋਈ ਹਜ਼ਾਰਾਂ 'ਚ ਨਹੀਂ ਹੈ, ਲੱਖਾਂ 'ਚ ਨਹੀਂ ਹੈ, ਕਰੋੜਾਂ 'ਚ ਹੈ ਜੀ। ਔਰ ਹੁਣ ਇਹ ਗੱਲ ਬਿਲਕੁਲ ਠੀਕ ਹੈ ਵੀ ਜੇ ਇੱਧਰ ਇਮਰਾਨ ਖਾਨ ਨੇ ਕਿਹਾ ਕਿ ਵੀ ਇਹ ਕੰਮ ਤਾਂ ਗੌਰਮੈਂਟਾਂ ਦਾ ਸੀ ਕਿ ਉਹ ਯਕੀਨੀ ਬਣਾਉਂਦੀ ਕਿ ਬੱਚੀਆਂ ਦੀ ਐਜੂਕੇਸ਼ਨ ਹੋਏ। ਹੁਣ ਕੋਈ ਇੰਡੀਅਨ ਗੌਰਮੈਂਟ ਨੂੰ ਜਾਂ ਇਸ ਸਟੇਟ ਨੂੰ ਪੁੱਛ ਸਕਦਾ ਹੈ ਕਿ ਵੀ ਇਹਨੂੰ ਸਤਿਆਰਥ ਕੈਲਾਸ਼ ਨੂੰ ਕੀ ਲੋੜ ਪਈ ਕਿ ਵੀ ਉਹ ਆਪਣੇ ਬਚਪਨ ਬਚਾਓ ਅੰਦੋਲਨ ਥੱਲੇ ਜਾ ਕੇ ਫੈਕਟਰੀ ਵਾਲਿਆਂ ਦੀ ਕੁੱਟ ਖਾਏ। ਇਹ ਗੌਰਮੈਂਟ ਦਾ ਕੰਮ ਨਹੀਂ ਸੀ ਕਿ ਜੇ ਤੁਸੀਂ ਲਾਅ ਬਣਾਏ ਨੇ ਕਿ ਭਾਈ ਚਾਈਲਡ ਲੇਬਰ ਨਹੀਂ ਹੋਣੀ ਚਾਹੀਦੀ, ਬੱਚਿਆਂ ਦੀ ਐਜੂਕੇਸ਼ਨ ਦਾ ਰਾਈਟ ਹੈ, ਤੇ ਉਹ ਕਿੱਥੇ ਨੇ, ਤੁਹਾਡੀ ਇੰਪਲੀਮੈਂਟੇਸ਼ਨ ਕਿੱਥੇ ਜੀ, ਔਰ ਕਿਵੇਂ, ਔਰ ਉੱਥੇ, ਔਰ ਤੁਸੀਂ ਬਾਹਰ ਆ ਕੇ ਸਾਨੂੰ ਲੱਗਦਾ ਕਿ ਵੀ ਅਸੀਂ ਕਿਵੇਂ ਬੱਚਿਆਂ ਨੂੰ ਉੱਥੇ ਐਕਸਪਲੋਇਟ ਕਰਦੇ ਹਾਂ ਜਾਂ ਉਹਨਾਂ ਨੂੰ, ਨਹੀਂ ਤਾਂ ਮੁੰਡੂ ਹੋਣਾ ਤਾਂ ਉੱਥੇ ਸ਼ਾਨ ਦੀ ਗੱਲ ਹੈ ਜੀ। ਜੇ ਸਾਨੂੰ ਵੀ ਕੋਈ ਮੁੰਡੂ ਲਿਆ ਦਿਓ ਜੀ, ਉਹ ਜਾ ਕੇ ਉੱਥੋਂ ਹਿਮਾਚਲ 'ਚੋਂ ਫੜ ਲਿਆ ਆਂਦਾ ਸੀ ਕੋਈ, ਹੁਣ ਯੂਪੀ ਬਿਹਾਰ ਦੇ ਬਈਏ ਆ ਗਏ ਜਾਂ ਗੋਰਖਾ, ਛੋਟੇ ਛੋਟੇ ਬੱਚੇ ਉਹ ਤੁਹਾਡੇ ਘਰ ਦੇ ਵੀ ਕੰਮ ਕਰਦੇ ਨੇ, ਉਹ ਪੱਠੇ ਵੀ ਪਾਉਂਦੇ ਨੇ, ਉਹ ਦੂਸਰੇ ਵੀ ਕਰਦੇ ਨੇ। ਔਰ ਜਿਹੜੇ ਫੈਕਟਰੀਆਂ ਵਾਲਾ ਪਾਰਟ ਹੈ, ਛੋਟੀ ਛੋਟੀ ਉਮਰ ਦੇ ਬੱਚੇ ਜਿਹੜੇ ਨੇ ਉਹ ਫੈਕਟਰੀਆਂ 'ਚ। ਹੁਣ ਇੱਥੇ ਤੁਸੀਂ ਅਮਰੀਕਾ ਜਾ ਕੇ ਜਾਂ ਵੈਸਟਰਨ ਵਰਲਡ 'ਚ ਆ ਕੇ ਦੇਖਦੇ ਹੋ ਵੀ ਇਹ ਤਾਂ ਵਾਇਓਲੇਸ਼ਨ ਹੈ ਹਰ ਚੀਜ਼ ਦੀ। ਬੱਚਿਆਂ ਨੂੰ ਤੁਸੀਂ ਉਹਨਾਂ ਦੇ ਬਚਪਨ ਤੋਂ ਮਹਿਰੂਮ ਕਰ ਰਹੇ ਹੋ। ਇੱਕ ਬਚਪਨ ਇੱਕ ਗਰੋਥ ਹੈ, ਐਜੂਕੇਸ਼ਨ ਹੈ, ਉਹਨਾਂ ਦਾ ਇੱਕ ਵਿਕਾਸ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਦੋਨੋਂ ਹੀ ਚੀਜ਼ਾਂ, ਜਿੱਥੇ ਇੰਡੀਆ ਔਰ ਪਾਕਿਸਤਾਨ ਇਹਨੂੰ ਸੈਲੀਬ੍ਰੇਟ ਕਰਨਗੇ, ਪਾਕਿਸਤਾਨ ਦੇ ਵਿੱਚ ਸ਼ਾਇਦ ਇਹ 2nd ਨੋਬਲ ਪ੍ਰਾਈਜ਼ ਗਿਆ,
ਉਸ ਤੋਂ ਪਹਿਲਾਂ ਸ਼ਾਇਦ ਅਬਦੁਲ ਸਤਾਰ ਜਾਂ ਅਬਦੁਲ ਕਲਾਮ, ਐਗਜ਼ੈਕਟ ਮੈਨੂੰ ਨਾਂ ਨਹੀਂ ਹੈ, ਉਹਨਾਂ ਨੂੰ ਮਿਲਿਆ। ਲੇਕਿਨ ਕਿਉਂਕਿ ਉਹਨਾਂ ਦਾ ਸਬੰਧ ਅਹਿਮਦੀਆ ਫਿਰਕੇ ਨਾਲ ਹੈ ਔਰ ਅਹਿਮਦੀਆ ਪਾਕਿਸਤਾਨ 'ਚ ਨੌਨ ਮੁਸਲਿਮ ਐਲਾਨੇ ਹੋਏ ਨੇ, ਈਵਨ ਉਹਦੀ ਜਿਹੜੀ ਡਿਜ਼ਾਇਰ ਸੀ ਕਿ ਵੀ ਮੈਨੂੰ ਬਰੀਅਲ ਦਿੱਤੀ ਜਾਏ ਪਾਕਿਸਤਾਨ, ਜੋ ਵੀ ਰਾਤ ਦੇ ਹਨੇਰੇ 'ਚ ਉਹਦੀ ਡੈੱਡ ਬਾਡੀ ਲਿਆਂਦੀ ਸੀ ਕਿ ਵੀ ਦੂਜੇ ਨਾਰਾਜ਼ ਨਾ ਹੋ ਜਾਣ। ਇਹ ਵੀ ਇੱਕ ਕਈ ਵਾਰੀ, ਔਰ ਉਹ ਹਮੇਸ਼ਾ ਪੈਟਰੀਓਟਿਕ ਪਾਕਿਸਤਾਨੀ ਰਿਹਾ। ਜਿੱਥੇ ਵੀ ਉਹ ਸੀ ਸਾਇੰਟਿਸਟ, ਉਹਨੇ ਬਹੁਤ ਸਾਰੇ ਪਾਕਿਸਤਾਨੀ ਬੱਚਿਆਂ ਨੂੰ ਇਸ ਪਾਸੇ ਹਾਇਰ ਸਾਇੰਸ ਐਜੂਕੇਸ਼ਨ 'ਚ ਲਾਇਆ। ਤੇ ਹੁਣ ਮਲਾਲਾ ਵੀ ਬੇਸ਼ੱਕ ਪਾਕਿਸਤਾਨੀ ਮੂਲ ਦੀ ਹੈ, ਪਰ ਮੇਰਾ ਖਿਆਲ ਹੈ ਵੀ ਜੇ ਉਹ ਅੱਜ ਪਾਕਿਸਤਾਨ 'ਚ ਉਹ ਜਾਏ ਵੀ ਔਰ ਉਹਦੀ ਸੈਲੀਬ੍ਰੇਸ਼ਨ ਵੀ ਹੋਣ ਦਾ ਹੋਏ, ਤਾਂ ਸਭ ਤੋਂ ਜ਼ਿਆਦਾ ਫਿਕਰ ਹੋਏਗਾ ਕਿ ਜੀ ਦੂਸਰੇ ਜਿਹੜੇ ਉਸ ਵਿਚਾਰਧਾਰਾ ਨਾਲ ਨਾ ਸਹਿਮਤ ਹੋਣ ਵਾਲੇ ਨੇ ਉਹ ਅਟੈਕ ਕਰਨਗੇ ਜੀ। ਔਰ ਇਸੇ ਤਰ੍ਹਾਂ ਜਿਹੜਾ ਸਤਿਆਰਥ ਕੈਲਾਸ਼ ਹੈ, ਉਸ ਨੇ ਇਹ ਗੱਲ ਤਾਂ ਸਾਹਮਣੇ ਲਿਆਂਦੀ ਕਿ ਵੀ ਕਿਸ ਲੈਵਲ ਦੇ ਉੱਤੇ, ਹਾਲਾਂਕਿ ਉਹਨੇ ਬੜਾ ਆਪਣੇ ਆਪ ਨੂੰ ਐਜ਼ ਏ ਪੈਟਰੀਓਟਿਕ ਇੰਡੀਅਨ ਹੀ ਪ੍ਰੈਜ਼ੈਂਟ ਕੀਤਾ ਹੈ ਕਿ ਜੀ ਇਹ ਗਾਂਧੀ ਦੀ ਧਰਤੀ ਹੈ, ਬੁੱਧ ਦੀ ਧਰਤੀ ਹੈ, ਇੱਥੇ ਸਮੱਸਿਆਵਾਂ ਵੀ ਨੇ, ਉਹਦੇ ਹੱਲ ਵੀ ਨੇ। ਲੇਕਿਨ ਘੱਟੋ ਘੱਟ ਜਦੋਂ ਹੁਣ ਜਿਹੜਾ ਵੀ ਇਹ ਰਿਸਰਚ ਕਰੇਗਾ ਇਸ ਨਾਂ ਦੇ ਉੱਤੇ, ਉਹਨੂੰ ਦੁਨੀਆ 'ਚ ਬੈਠੇ ਇਹ ਵੀ ਪਤਾ ਲੱਗੇਗਾ ਕਿ ਭਾਰਤ ਦੇ ਵਿੱਚ ਚਾਈਲਡ ਲੇਬਰ, ਬੰਧਕ ਮਜ਼ਦੂਰ, ਸਲੇਵ ਹੰਡਰਡਸ ਆਫ ਮਿਲੀਅਨਸ, ਇਕੱਲੇ ਮਿਲੀਅਨਸ ਨਹੀਂ ਜੀ, ਇੰਨੇ ਨੇ ਜ਼ਿਆਦਾ। ਔਰ ਦੁਨੀਆ ਦੀ ਉਹ ਕੈਪੀਟਲ ਹੈ, ਇਕੱਲੀ ਸਿਰਫ ਰੇਪ ਕੈਪੀਟਲ ਨਹੀਂ ਹੈ, ਜਾਂ ਉੱਥੇ ਕ੍ਰਾਈਮ ਕੈਪੀਟਲ ਨਹੀਂ ਹੈ, ਜਾਂ ਸਭ ਤੋਂ ਜ਼ਿਆਦਾ ਜਿਹੜੇ ਨੇ ਉੱਥੇ ਲੈਪਰੋਸੀ ਦੇ ਮਰੀਜ਼ ਹੀ ਨਹੀਂ ਨੇ, ਸਭ ਤੋਂ ਜ਼ਿਆਦਾ ਅੰਨੇ ਉੱਥੇ ਨਹੀਂ ਰਹਿੰਦੇ। ਸਗੋਂ ਜਿਹੜੇ ਦੁਨੀਆ ਦੇ ਸਭ ਤੋਂ ਜ਼ਿਆਦਾ ਜਿਹੜੇ ਚਾਈਲਡ ਸਲੇਵ ਨੇ ਔਰ ਬੌਂਡਡ ਸਲੇਵ ਨੇ, ਬੌਂਡਡ ਹੈ ਲੇਬਰ ਹੈ, ਇਹ ਵੀ ਇੰਡੀਆ 'ਚ ਹੈ। ਪਰ ਅਸੀਂ ਫਿਰ ਵੀ ਸਮਝਦੇ ਹਾਂ ਕਿ ਵੀ ਘੱਟੋ ਘੱਟ ਬਾਹਰ ਬੈਠੀ ਇਹਨਾਂ ਦੀ ਨੋਬਲ ਕਮੇਟੀ ਨੇ 278 ਨੋਮੀਨੇਸ਼ਨਸ ਹੋਈਆਂ ਸੀ ਇਸ ਵਾਰ, ਜਿਨ੍ਹਾਂ ਦੇ ਨਾਂ ਗਏ ਕਿ ਇਹਨਾਂ ਨੂੰ ਨੋਬਲ ਮਿਲਣਾ ਚਾਹੀਦਾ। ਇੱਕ ਜ਼ਮਾਨਾ ਸੀ ਔਰ ਸਿੱਖ ਇਸ ਗੱਲ ਨੂੰ ਹਮੇਸ਼ਾ ਹੀ ਜਿਹੜਾ ਇਸ ਦੀ ਸ਼ਿਕਾਇਤ ਵੀ ਕਰਦੇ ਨੇ, ਰਾਈਟਲੀ ਸੋ, ਕਿ ਕਦੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਨਾਂ ਦੀ ਨੋਮੀਨੇਸ਼ਨ ਵੀ ਹੋਈ ਸੀ ਵੀ ਉਹਨਾਂ ਨੇ ਜਿਵੇਂ ਬਿਨਾਂ ਰਿਸੋਰਸਿਸ ਤੋਂ ਸਿੰਗਲ ਹੈਂਡਡਲੀ ਕੀਤਾ ਕੰਮ। ਪਰ ਉਹਨਾਂ ਦਾ ਇੱਕ ਆਪਣਾ ਕ੍ਰਾਈਟੇਰੀਆ ਨੋਬਲ ਦਾ, ਉਸ ਦੀ ਸ਼ਲਾਘਾ ਵੀ ਹੁੰਦੀ ਹੈ ਕਿ ਭਾਈ ਚੰਗਾ ਜਿਹੜਾ ਉਹ ਕਈ ਵਾਰ ਆਊਟ ਆਫ ਦਾ ਬਲੂ ਕਿਸੇ ਨੂੰ ਦਿੱਤਾ ਜਾਂਦਾ ਹੈ, ਕਈ ਵਾਰ ਜਿਨ੍ਹਾਂ ਦੇ ਨਾਵਾਂ ਦੀ ਰਿਕਮੈਂਡੇਸ਼ਨ ਵੀ ਹੁੰਦੀ ਹੈ। ਜਿਵੇਂ ਹਿੰਦੂ ਬਹੁ ਗਿਣਤੀ ਅੱਜ ਤੱਕ ਵੀ ਇਸ ਗੱਲ ਨੂੰ ਕਰਦੇ ਨੇ ਜੀ ਕਿ ਗਾਂਧੀ ਦਾ ਨਾਂ ਗਿਆ ਸੀ ਜੀ, ਗਾਂਧੀ ਨੇ ਇੰਨਾ ਵੱਡਾ ਕੰਮ, ਗਾਂਧੀ ਨੂੰ ਨਹੀਂ ਨੋਬਲ ਪ੍ਰਾਈਜ਼ ਦਿੱਤਾ ਉਹਨਾਂ ਨੇ। ਇਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਗਾਂਧੀ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਰੇਸਿਸਟ ਹੈ, ਜਿਨ੍ਹਾਂ ਨੇ ਵਿਰੋਧ ਕੀਤਾ ਕਮੇਟੀ ਜਦੋਂ ਉਹਦਾ ਨਾਂ ਨੋਮੀਨੇਸ਼ਨ ਲਈ ਆਇਆ। ਹਾਲਾਂ ਬਾਅਦ ਹੁਣ ਕਿਸੇ ਨੇ ਰਿਗਰੈਟ ਵੀ ਕੀਤਾ ਜੀ ਸਾਨੂੰ ਦੇਣਾ ਚਾਹੀਦਾ ਸੀ, ਪਰ ਈਵਨ ਗਾਂਧੀ ਨੂੰ ਵੀ ਉਹਨਾਂ ਨੇ ਇਸ ਯੋਗ ਨਹੀਂ ਸੀ ਮੰਨਿਆ। ਤੇ ਅੱਜ 17 ਸਾਲਾਂ ਦੀ ਬੱਚੀ ਔਰ 60 ਸਾਲ ਦੇ ਸਤਿਆਰਥ ਕੈਲਾਸ਼ ਆਪਣੇ ਕੰਮ ਕਰਕੇ ਉਹਨਾਂ ਨੇ ਇੰਟਰਨੈਸ਼ਨਲ ਥਾਂ ਬਣਾਈ ਹੈ ਜੀ। ਸੋ ਮੁਬਾਰਕਬਾਦ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।